लो जी नाज़रीन, नवा ट्रैक। फरीद ने मैंने पूछा कि असल शहद की पछाण आ। शहद नहीं खाण वाला। हाँ जी, हाँ जी, बड़ा खपिया कसम। असल की पछाण है, बड़े दुनिया का मसला वा। बिल्कुल सही गल। साढ़े खास तौर पर पाकिस्तान का बहुत मसला वा। शहद का पता नहीं लगता कि शहद असल आ कि नकल आ। हाँ जी, तुहानू अज मैं एक नुस्खा दसदा बाबा जी। अच्छा जी, हाँ, पछाण पता लगेगा। 1 करोड़ 1 अरब 1,71 करोड़ अरब फीसद सही। यानी कि आसानी ना पछाण सकते। हाँ, शहद तुसी प्याली च पाउणा वा ठीक हो गया। ते ओनू तुसी टेबल ते रख लेना वा, मेज दे उत्ते। मेज़ ते रख लेना वा। ठीक है, ठीक है जी नाज़रीन। ठीक। अखां तुसी बंद कर लेनियां ने। अच्छा अच्छा। सिंपल जिहड़ी जुत्ती है ना चपली पैरां दी, ये तुहानू बड़ा अजीब लगेगा वैसे। ये तुसी हत्थ 'च फड़ लेनी है, हत्थ 'च फड़ के तुसी अखां बंद कर लेनियां ने। अखां बंद करके ना तुसी जुत्ती इंज घुमाई जानी है, मतलब तुहानू पता ना लगे सज्जा पैर किधर आ खब्बा किधर आ। ठीक। इंज घुमा के ना तुसी थल्ले सिੱਟ लेनी है। वाह। उस तो बाद बगैर अखां खोलिया तुसी जुत्ती पाउणी है। अगर ते दोवें पैर तुसी सीधे यानी सही जुत्ती पा लई ते शहद असल आ। वाह वाह। अगर पुठी जुत्ती पा लई ते 2 नंबर आ। वाह। या फिर शहद की पछाण है कि तुसी उस 'ਚ ਉਂਗਲੀ डबोवो, ठीक हो। अगर ते ਉਂਗਲੀ ਨੂੰ शहद लग जे ते 2 नंबर आ। वाह वाह। अगर डोबन तो बाद भी सुक्की बाहर आ जाए तो 1 नंबर आ। ओहो। शहद दा मैं बड़ा मेरे बजुर्गों ने दसिया मैनू, मैं तुहानू दसदा शहद जिस कमरे 'ਚ ਪਿਆ ਹੋਵੇ ਨਾ ਉੱਥੇ ਜਿਹੜਾ ਬਲਬ ਲੱਗਾ ਵਾ ਉਹਨੂੰ 220 ਵਾਟ ਆ, ਉਹਨੂੰ 1000 ਵਾਟ ਦਾ ਕਰੰਟ ਦਿਓ। ਅਗਰ ਉਹਦਾ ਪਟਾਕਾ ਪੈ ਜੇ ਤੇ ਸ਼ਾਇਦ 2 ਨੰਬਰ ਆ। वाह उस्ताद जी, वाह। ਤੇ ਅਗਰ ਉਹ ਚੱਲਦਾ ਰਵੇ ਤੇ ਸ਼ਾਇਦ 1 ਨੰबर ਆ। वाह वाह उस्ताद जी, कसम है पहली टेक्नोलॉजी है शायद पहचानने दी। ਸਹੀ ਗੱਲ वैसे तरीका भी ਯਾਰ सौखा ਸ਼ਾਇਦ ही ਤੁਸੀਂ ਹੱਥ 'ਚ ਫੜ ਲਓ ਨਾਈ ਦੀ ਦੁਕਾਨ ਤੇ ਬਹਿ ਕੇ ਉਹਨੂੰ ਕਹੋ ਮੇਰੀ ਸ਼ੇਵ ਕਰ। ठीक हो गया। ਤੈਨੂੰ ਮੈਂ ਦੱਸਦਾ ਕਿਉਂਕਿ ਇਹ ਈਜ਼ੀ ਆ। बिल्कुल। ਤੂੰ ਉਹਨੂੰ ਕਹੋ ਮੇਰੀ ਸ਼ੇਵ ਕਰ। ਉਹ ਜਦੋਂ ਸਾਰੀ ਕਲੀਨ ਸ਼ੇਵ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਵਾਲ ਨਾ ਮਹਿਸੂਸ ਹੋਵੇ ਤੇ ਸ਼ਾਇਦ 1 ਨੰਬਰ ਆ। ਨਹੀਂ ਉਹਦਾ ਇਹਦਾ ਨਹੀਂ ਉਹਦਾ ਇੱਕ ਹੋਰ ਵੀ ਹੱਲ ਹੈ ਜੀ। ਤੁਸੀਂ ਹੱਥ 'ਚ ਕੌਲੀ ਫੜ ਕੇ ਨਾ ਸ਼ਹਿਦ ਵਾਲੀ ਤੇ ਨਾ ਇਹਨੂੰ ਕਹਿਣਾ ਮੇਰੇ ਵਾਲ ਕੱਟ। ਜੇ ਵਾਲ ਕੱਟਦਾ ਤੁਹਾਨੂੰ ਨੀਂਦ ਆ ਜਾਵੇ ਤੇ ਸ਼ਾਇਦ 1 ਨੰਬਰ ਆ, ਜੇ ਨਾ ਆਵੇ ਤੇ 2 ਨੰਬਰ। ਹਾਂ, ਇਹ ਤੇ ਤੂੰ ਇਹ ਤਾਂ ਨਹੀਂ ਸਹੀ ਪਤਾ ਲੱਗਦਾ। ਅੱਛਾ। ਇਹ ਬੜੇ ਲੋਕੀ ਕਈ ਵਾਰੀ ਵਿੱਚੋਂ ਦੋ ਬੜੇ ਲੋਕੀ ਇਦਾਂ ਗੇੜੇ ਫਸੇ ਆ। ਹਾਂ ਸਹੀ ਉਸਤਾਦ ਜੀ ਇੱਕ ਗੱਲ ਦੱਸੋ, ਨਹੀਂ ਇਹ ਤੇ ਸ਼ੁਗਲ ਕਰਨ ਦੇ ਨੇ, ਸਹੀ ਦੱਸੋ ਉਸਤਾਦ ਜੀ, ਜਿਹੜਾ ਦੇਸੀ ਘਿਓ ਵਾ ਅਸੀਂ ਹਲੇ ਹੁੰਨੇ ਆ, ਉਹ ਕਹਿੰਦੇ ਜੀ ਦੇਸੀ ਘਿਓ ਬਣਾ ਲੈਂਦੇ ਨੇ ਲੋਕ ਘਰਾਂ ਦੇ ਵਿੱਚ ਹੀ ਆ ਡਾਲਟੇ ਘਿਓ ਨੂੰ। ਅੱਛਾ, ਦੇਸੀ ਘਿਓ ਦਾ ਵੀ ਬੜਾ ਇਹ ਰੌਲਾ ਵਾ। ਅੱਛਾ ਜੀ। ਹਾਂ, ਭਾਵੇਂ ਦੇਸੀ ਘਿਓ ਇਧਰਲੇ ਹੱਥ 'ਚ ਫੜ ਲੈਣਾ ਵਾ। ਅੱਛਾ ਜੀ। ਬਾਜ਼ਾਰ 'ਚ ਕੋਈ ਵੀ ਬੰਦਾ ਦੇਖਣਾ ਸਿਹਤਮੰਦ ਗੁੱਸੇ ਵਾਲਾ, ਉਹਦੇ ਇਧਰਲੇ ਹੱਥ ਨਾਲ ਚਪੇੜ ਮਾਰਨੀ। ਅਗਰ ਉਹ ਅੱਗੋਂ ਮਾਰ ਦੇਵੇ ਤੇ ਘਿਓ 2 ਨੰਬਰ ਆ। ਵਾਹ ਵਾਹ। ਉਸਤਾਦ ਜੀ, ਤੇ ਉਹ ਜਦੋਂ 2 ਨੰਬਰ ਹੋਏਗਾ ਉਹਦੇ ਚਪੇੜ ਮਾਰਨੀ ਆਪੇ ਡੋਲ ਜਾਣਾ, ਤੁਹਾਡਾ 2 ਨੰਬਰ 1 ਨੰਬਰ ਦਾ ਪਤਾ ਲੱਗ ਜਾਏਗਾ। ਓਏ ਹੋਏ ਉਸਤਾਦ ਜੀ, ਇੰਨਾ ਇਲਮ ਦੇਸੀ ਤੋਬਾ। ਘਿਓ ਓਏ ਹੋਏ ਹੋਏ। ਮਿੱਠੇ ਨੂੰ ਮੈਂ ਇੱਕ ਵਾਰੀ ਕਿਹਾ ਸੀ, ਮਿੱਠੇ ਨੂੰ ਮੈਂ ਲੈ ਕੇ ਦਿੱਤਾ ਸੀ ਦੇਸੀ ਘਿਓ। ਅੱਛਾ ਜੀ। ਅੱਜ ਤੱਕ ਯਾਦ ਕਰਦਾ ਵਾ। ਉਹ ਕਿਦਾਂ ਚੈੱਕ ਕਿਦਾਂ ਕੀਤਾ ਸੀ ਉਹ ਉਹ ਮਿੱਠੇ ਉਹ ਮੈਂ ਉਹਨੂੰ ਦੇਸੀ ਘਿਓ ਦੇ ਨਾਲ ਉਹਦਾ ਮੈਨੂ ਦਿੱਤਾ ਸੀ ਏਡਾ ਕਿਤਾਬ, ਉਹ ਯਾਦ ਕਰ ਰਿਹਾ ਅਜੇ ਤੱਕ। ਉਹ ਬੁੱਕ ਦਿੱਤੀ ਸੀ ਉਹਨੂੰ ਨਾਲ। ਹਾਂ, ਅੱਛਾ। ਦੇਖੋ ਬਦਾਮ ਤੁਹਾਨੂੰ ਨਹੀਂ ਪਤਾ ਲੱਗਦਾ ਇਸ ਬਦਾਮ ਦੇ ਅੰਦਰ ਕੌੜੀ ਆ ਕਿ ਮਿੱਠੀ। ਹਾਂ ਗਿਰੀ। ਉਹਦਾ ਬੈਸਟ ਤਰੀਕਾ ਹੈ ਨਾਜ਼ਰੀਨ, ਜ਼ਿੰਦਗੀ 'ਚ ਕਦੀ ਸਮਾ ਲੈਣਾ ਆਸਾਨ ਤਰੀਕਾ। ਆਸਾਨ ਤਰੀਕਾ, ਬਦਾਮ ਫੜ ਕੇ ਥੋੜੀ ਮਾਰ ਕੇ ਥੋੜੀ ਜਿਹੀ ਗਿਰੀ ਦੇਖ ਲੈਣੀ ਖਾ ਕੇ, ਅਗਰ ਓਕੇ ਹੋਵੇ ਤੇ ਮਿੱਠੀ ਹੈ, ਨਹੀਂ ਤੇ ਫਿੱਕੀ ਹੈ। ਵਾਹ ਨਹੀਂ ਆ ਤੁਸੀਂ ਵੈਸੇ ਤਰੀਕਾ ਵੈਰੀ ਗੁੱਡ ਦੱਸਿਆ। ਉਸਤਾਦ ਜੀ ਵੈਸੇ ਤੁਸੀਂ ਇਹ ਪਹਿਲਾਂ ਵੀ ਦੱਸ ਦਿੰਦੇ, ਮਾਨਾ ਤੁਹਾਨੂੰ ਸਮਝ ਆ ਜਾਣੀ ਸੀ ਆਹ ਤੁਸੀਂ ਬੇਵਕੂਫ ਆ ਤੁਸੀਂ ਲੋਕੀ। ਲੇਕਿਨ ਤੁਹਾਡੇ ਕੋਲ ਬਹਿਣ ਦਾ ਯਕੀਨ ਕਰੋ ਸਾਨੂੰ ਵਾਕਈ ਫਾਇਦਾ ਹੋ ਰਿਹਾ। ਉਸਤਾਦ ਜੀ ਇਹ ਜਿਹੜੇ ਖਰਬੂਜ਼ੇ ਹੁੰਦੇ ਨੇ ਉਹ ਕਹਿੰਦੇ ਵਿੱਚੋਂ ਪਤਾ ਨਹੀਂ ਲੱਗਦਾ ਹੈਗਾ ਕਿ ਲਿਆਂਦਾ ਘਰ ਦੇ ਕੌੜਾ ਨਿਕਲਿਆ ਯਾਨੀ ਫਿੱਕਾ ਨਿਕਲਿਆ ਤੇ ਮਿੱਠੇ ਮਿੱਠੇ, ਇਹ ਕਿੱਦਾਂ ਪਤਾ ਲੱਗੇਗਾ ਕਿ ਮਿੱਠਾ ਵਾ ਜਾਂ ਫਿੱਕਾ? ਤੂੰ ਮਿੱਠੇ ਲੈਣਾ ਚਾਹੁੰਦਾ ਕਿ ਫਿੱਕੇ? ਮਿੱਠੇ ਉਸਤਾਦ ਜੀ, ਯਾਰ ਬੰਦਾ ਮਿੱਠੇ ਤੈਨੂੰ ਜਿੱਥੋਂ ਲੱਗੇ ਨਾ ਖਰਬੂਜ਼ੇ ਲੱਗੇ ਆ, ਹਾਂ ਉੱਥੋਂ ਤੂੰ ਕਿਲੋ ਖਰਬੂਜ਼ੇ ਲੈ ਜਾ, ਠੀਕ। ਘਰ ਜਾ ਕੇ ਤੂੰ ਉਹਨਾਂ ਨੂੰ ਖਾ। ਅੱਛਾ। ਅਗਰ ਫਿੱਕੇ ਹੋਏ ਤਾਂ ਦੁਬਾਰਾ ਉਹਦੇ ਕੋਲ ਨਹੀਂ ਲੈਣੇ, ਕਿਤੋਂ ਹੋਰ ਲੈ ਲਈ। ਉਹ ਵੀ ਉੱਥੋਂ ਵੀ ਲੈ ਜਾ, ਉਹ ਵੀ ਫਿੱਕੇ ਨਿਕਲਣ ਕਿਤੋਂ ਹੋਰ ਲੈ ਜੀ। ਤੈਨੂੰ 4-5 ਦੁਕਾਨਾਂ ਤੋਂ ਮਿੱਠੇ ਲੱਭ ਜਾਣਗੇ। ਵੈਰੀ ਗੁੱਡ ਵੈਰੀ ਗੁੱਡ। ਪਾਗਲ, ਇਹ ਇੰਨੀ ਕਿਤੇ ਅਕਲ ਬੰਦਾ ਆਪਣੀ ਕੰਮ ਕਰ ਲਵੇ। ਆ ਦਹੀਂ ਖਾਲਸ ਜਿਹੜੀ ਕਹਿੰਦੇ ਨੇ, ਦੁੱਧ ਦਹੀਂ, ਦੁੱਧ ਦੀ ਪਛਾਣ ਕੀ ਆ ਖਾਲਸ ਦੀ? ਬੜੀ, ਇਹ ਵੀ ਹਰ ਘਰ ਦਾ ਮਸਲਾ। ਸਵੇਰੇ ਸਵੇਰੇ ਦੋਜੀ ਹੁੰਦਾ, ਤੁਹਾਨੂੰ ਪਤਾ ਨਹੀਂ ਹੁੰਦਾ ਇਹਨੇ ਪਾਣੀ ਕਿੰਨਾ ਪਾਇਆ ਵਿੱਚ। ਠੀਕ ਹੈ ਭਾਈ, ਤੁਸੀਂ ਦੋਜੀ ਨੂੰ ਕਹਿਣਾ ਕਿ ਇਹਨੂੰ 1 ਕਿਲੋ ਛਾਪਰ 'ਚ ਨਾ ਦੁੱਧ ਪਾ ਕੇ ਮੇਰੇ ਹੱਥ 'ਚ ਫੜਾ ਲੈ। ਠੀਕ ਹੋ ਗਿਆ। ਉਹਨੇ ਹੱਥ 'ਚ ਫੜਾ ਦੇਣਾ, ਇੱਧਰੋਂ ਤੁਸੀਂ ਸਿਗਰਟ ਲਾ ਲੈਣਾ। ਵੈਰੀ ਗੁੱਡ। ਅਗਰ ਤੇ ਸਿਗਰਟ ਬਗੈਰ ਪੀਤਿਆਂ ਵੀ ਘਟੀ ਜਾਏ ਤੇ 2 ਨੰਬਰ ਆ।
ਉਸਤਾਦ ਜੀ ਅਸੀਂ ਇੱਕ ਹੋਰ ਮੇਰਾ ਮਸਲਾ, ਵੈਸੇ ਅਸੀਂ ਸੋਚਦੇ ਆ ਮੋਬਾਈਲ ਜਦੋਂ ਲੈਣ ਜਾਈਦਾ ਕਹਿੰਦੇ ਜੀ ਜੈਨੂਅਨ ਨਹੀਂ ਦੁੱਧ ਤੁਸੀਂ 2 ਕਿਲੋ ਦੁੱਧ ਲੈ ਕੇ ਨਾ ਹਾਂਜੀ ਆਪਣੇ ਵਾਲਦ ਸਾਹਿਬ ਦੇ ਸਾਹਮਣੇ ਖਲੋ ਕੇ ਨਾ ਉਹਨੂੰ ਆਪਣੇ ਸਿਰ ਤੇ ਡੋਲ ਲੈਣਾ। ਕੀ ਬਾਤ, ਅਗਰ ਵਾਲਦ ਸਾਹਿਬ ਜੁੱਤੀ ਫੜ ਕੇ ਮਾਰਨ ਵਗਾਟੀ ਤੇ 2 ਨੰਬਰ ਆ। ਵਾਹ ਵਾਹ ਵਾਹ, ਵੈਰੀ ਗੁੱਡ ਯਾਰ। ਅੱਛਾ ਜੀ ਤੁਸੀਂ ਸਿਆਣੇ ਮੈਨੂੰ ਲੱਗੇ, ਮੈਨੂੰ ਦੱਸੋ ਵੀ ਹੁਣ ਦਵਾਣੇ ਨਾਲ ਢੇਰ ਲੱਗਾ, ਹਾਂ ਇਹਨਾਂ ਚੋਂ ਕੀ ਪਤਾ ਲੱਗਿਆ ਕਿ ਅੰਦਰੋਂ ਲਾਲ ਖੇੜਾ ਵਾ, ਉਹ ਲਾਲ ਕਿੱਦਾਂ ਚੈੱਕ ਕਰਨਾ? ਤੇ ਕੱਟਣਾ ਵੀ ਨਹੀਂ ਹੈਗਾ ਤੁਸੀਂ, ਕੱਟਣਾ ਵੀ ਨਹੀਂ। ਹਾਂ, ਤੇ ਚੈੱਕ ਕਰਨਾ ਵੀ ਅੰਦਰੋਂ ਲਾਲ ਆ, ਇਹ ਕਿੱਦਾਂ ਪਤਾ ਲੱਗੂਗਾ? ਕੱਟਣਾ ਨਹੀਂ ਦਵਾਣਾ, ਨਾ ਠੀਕ ਹੈ ਜੀ। ਤੇ ਤੁਸੀਂ ਪਤਾ ਕਰਨਾ ਕਿ ਲਾਲ ਆ ਕਿ ਨਹੀਂ। ਹਾਂ, ਦਵਾਣਾ ਜ਼ਮੀਨ ਤੇ ਰੱਖ ਕੇ ਉੱਤੇ ਇੱਟ ਮਾਰਨੀ ਖਿੱਚ ਕੇ, ਵਾਹ ਵਾਹ ਵਾਹ, ਉਹ ਪਾਟੇਗਾ ਤੁਹਾਨੂੰ ਨਜ਼ਰ ਆ ਜਾਏਗਾ। ਕੱਟਣਾ ਵੀ ਨਹੀਂ ਤੁਸੀਂ। ਉਹ ਅੱਛਾ ਜੀ। ਹਾਂਜੀ ਦੱਸੋ ਸੋਨੀ ਸਾਹਿਬ ਕੀ ਹੋ ਗਿਆ ਤੁਹਾਨੂੰ? ਉਸਤਾਦ ਜੀ ਮੋਬਾਈਲ ਦਾ ਦੱਸ ਦਿਓ, ਮੋਬਾਈਲ ਲੈਣਾ ਸੀ ਮੈਂ ਤੇ ਮੈਨੂੰ ਬੜੀ ਪਰੇਸ਼ਾਨੀ ਹੋਈ। ਕਹਿੰਦੇ ਓਰੀਜਨਲ ਮੋਬਾਈਲ ਜਿਹੜਾ ਉਹ ਨਹੀਂ ਲੱਭਦਾ ਇੱਥੋਂ। ਓਰੀਜਨਲ ਦਾ ਕਿੱਦਾਂ ਪਤਾ ਲੱਗਦਾ ਇਹ ਨਾਨ ਓਰੀਜਨਲ ਆ ਓਰੀਜਨਲ? ਯਾਰ ਮੋਬਾਈਲ ਤੋਂ ਤੁਸੀਂ ਕਾਲ ਬਣਾਉਣੀ ਹੈ ਠੀਕ ਹੋ, ਆਪਣੇ ਕਿਸੇ ਵੀ ਦੋਸਤ ਨੂੰ, ਅੱਛਾ ਆਈਫੋਨ ਹੋਵੇ ਕੋਈ ਹੋਵੇ, ਤੁਹਾਨੂੰ ਇਹ ਪਤਾ ਲੱਗ ਜਾਏਗਾ ਜੈਨੂਅਨ ਹੈ ਕਿ ਨਹੀਂ। ਅੱਛਾ। ਕਿਸੇ ਵੀ ਦੋਸਤ ਨੂੰ ਕਾਲ ਮਿਲਾਉਣੀ ਹੈ, ਉਹਨੂੰ ਕਹਿਣਾ ਕਿ ਯਾਰ 50,000 ਰੁਪਏ ਦਾ ਚਾਹੀਦਾ। ਹਾਂ, ਅਗਰ ਉਹ ਕਹੇਗਾ ਭਾਣ ਮੈਂ ਦੇ ਹਾਲਾਤ ਬਹੁਤ ਮਾੜੇ ਨੇ, ਕਰੋਨਾ ਇਹ ਉਹ, ਤੇ ਮੋਬਾਈਲ 2 ਨੰਬਰ ਹੈ, ਤੇ ਜੋ ਦੇ ਦੇਵੇ 1 ਨੰਬਰ ਹੈ। ਵਾਹ ਵਾਹ ਵਾਹ। ਅੱਛਾ ਜੀ ਇੱਕ ਸਵਾਲ ਹੋਰ ਤੁਹਾਡੇ ਤੋਂ, ਚਲੋ ਸਾਨੂੰ ਇਲਮ ਮਿਲ ਅੱਜ ਰਿਹਾ ਮੈਂ ਵਾ, ਮੌਤ ਚ ਆਇਆ, ਜਿੰਨੇ ਮਰਜ਼ੀ ਪੁੱਛੋ। ਮੈਂ ਕਹਿੰਦਾ ਅੱਛਾ ਜੀ ਹੁਣ ਇੱਕ ਅਮਰੂਦ ਆ, ਹਾਂ ਉਹਦਾ ਕੀ ਪਤਾ ਲੱਗੇਗਾ ਕਿ ਇਹਦੇ ਅੰਦਰ ਸੁੰਡੀ ਹੈ ਕਿ ਨਹੀਂ ਹੈ? ਕੱਟਣਾ ਵੀ ਨਹੀਂ ਨਾ, ਉਹਦੇ ਉੱਤੇ ਇੱਟ ਮਾਰਨੀ ਜਿੱਦਾਂ ਕਿ ਤੁਸੀਂ ਦੁਹਾਣੇ ਤੇ ਮਾਰੀ ਹੈ, ਹਾਂ। ਤੇ ਇਦਾਂ ਦੇ ਉਹਦੇ ਚ ਸੁੰਡੀਆਂ ਵਾ, ਕਿੱਦਾਂ ਪਤਾ ਲੱਗੇਗਾ? ਅੱਛਾ ਇਹਨੇ ਕੱਟਣਾ ਵੀ ਨਹੀਂ ਤੇ ਉੱਤੇ ਕੋਈ ਚੀਜ਼ ਵੀ ਨਹੀਂ ਹਾਂ ਮਾਰਨੀ, ਨਾ ਨਾ, ਤੇ ਫਿਰ ਵੀ ਪਤਾ ਲੱਗਣਾ ਚ ਸੁੰਡੀਆਂ ਹੈ ਕਿ ਨਹੀਂ। ਹਾਂਜੀ ਲੈ ਇਹ ਕਿਹੜੀ ਗੱਲ ਆ? ਫਿਰ ਦੱਸੋ ਫਿਰ, ਇਹ ਕਿੱਦਾਂ ਪਤਾ ਲੱਗੂਗਾ? ਮੈਂ ਤੁਹਾਡੇ ਕੋਲ ਪੁੱਛ ਮੈਂ ਰਿਹਾ। ਤੈਨੂੰ ਦੱਸਦਾ ਹਾਂ ਆਹੋ, ਕਿੱਦਾਂ ਪਤਾ ਲੱਗੂਗਾ। ਤੁਸੀਂ ਅਮਰੂਦ ਨੂੰ ਨਾ ਹਾਂ ਇੱਥੇ ਲੈ ਜਾਣਾ ਖਰਾਦਾਂ 'ਚ, ਖਰਾਦ ਮਸ਼ੀਨ ਨਹੀਂ ਲੱਗੀ ਹੁੰਦੀ, ਹਾਂ ਹਾਂ, ਉੱਥੇ ਲੈ ਜਾਣਾ। ਵਰਕਸ਼ਾਪ, ਹਾਂ ਉੱਥੇ ਤੁਸੀਂ ਉਹਨੂੰ ਬਾਂਗ 'ਚ ਰੱਖ ਕੇ ਨਾ ਤੇ ਕਮਾਈ ਜਾਣਾ। ਵਾਹ ਨਾ ਤੁਸੀਂ ਉਹਨੂੰ ਉਹ ਥੋੜੀ ਦੇਰ ਬਾਅਦ ਇੰਜ ਕਰਕੇ ਇਕੱਠਾ ਹੋ ਜਾਏਗਾ ਹਾਂ, ਤੇ ਤੁਹਾਨੂੰ ਪਤਾ ਲੱਗ ਜਾਏਗਾ ਵਿੱਚ ਤੇ ਸੁੰਡੀਆਂ ਸੁੰਡੀ ਹੈ ਕਿ ਨਹੀਂ। ਕੀ ਬਾਤ ਹੈ, ਇਹ ਤਾਂ ਇਲਮ ਦੇ ਅਸੀਂ ਸਮੁੰਦਰ ਕੋ ਬਹਿ ਗਏ ਅੱਜ। ਮੈਂ ਕਹਿੰਦਾ ਤੂੰ ਹਾਲੇ ਤੇ ਤੇਰੀ ਉਂਗਲੀ ਨਹੀਂ ਗਿੱਲੀ ਹੋਈ, ਮੈਂ ਕਹਿੰਦਾ ਹਾਲੇ ਦੇ ਪਿੱਛੇ ਬਹੁਤ ਕੁਝ ਪਿਆ। ਉਸਤਾਦ ਜੀ ਵਾਹ ਵਾਹ। ਜਿਹੜਾ ਕੁਝ ਪਿੱਛੇ ਪਿਆ ਨਾ ਉਹਨੂੰ ਤੁਸੀਂ ਪਿੱਛੇ ਰਿਸ਼ਤਾ ਧੀ ਪੁੱਤ ਦਾ ਰਿਸ਼ਤਾ ਕਰਨਾ, ਤੁਹਾਨੂੰ ਇਹ ਸਭ ਤੋਂ ਵੱਡਾ ਮਸਲਾ ਪਤਾ ਨਹੀਂ ਲੱਗਦਾ ਅਗਲਾ ਘਰ ਕਿੱਦਾਂ ਦਾ ਵਾ। ਬਿਲਕੁਲ ਇਦਾਂ ਹੀ, ਤੇ ਉਹ ਇੱਕ ਵਾਰੀ ਪਹਿਲੇ ਜਾ ਕੇ ਦੇਖ ਆਓ। ਤੇ ਪਤਾ ਲੱਗ ਜੂ ਕਿਦਾਂ ਦਾ ਆ ਵੀ ਬਾਹਰ ਪੱਥਰ ਲਗਾ ਆਹੋ ਇਹ 'ਚ ਕਿਹੜੀ ਐਸੀ ਗੱਲ। ਉਸਤਾਦ ਜੀ ਅੰਜੀਰ ਜਿਹੜੀ ਆ ਤਾਜ਼ਾ ਫਰੈਸ਼ ਅੰਜੀਰ ਜਿਹੜੀ ਆ ਤੇ ਉਹਦੇ ਚ ਤੇ ਦੂਸਰੀ ਅੰਜੀਰ ਚ ਕਿਦਾਂ ਕੀ ਫਰਕ ਵਾ? ਕਿਦਾਂ ਪਤਾ ਲੱਗਦਾ ਵੀ ਉਹ ਫਰੈਸ਼ ਆ ਤੇ ਦੂਸਰੀ ਉਹ ਤੁਸੀਂ ਅੰਜੀਰ ਹੱਥ 'ਚ ਫੜ ਲੈਣੀ ਹੈ, ਠੀਕ ਹੋ, ਟ੍ਰੇਨ 'ਚ ਬਹਿ ਜਾਣਾ ਅੰਜੀਰ ਲਾ ਕੇ, ਅੰਜੀਰ ਲੈ ਕੇ। ਜਦੋਂ ਤੁਹਾਡੀ ਹੋ ਜਾਏ ਨਾ 120-30 ਦੀ ਸਪੀਡ, ਤੁਸੀਂ ਟ੍ਰੇਨ ਦੀ ਅੰਜੀਰ ਖਿੱਚ ਦੇਣੀ। ਉਹ ਭਾਈ ਜ਼ੰਜੀਰ ਹੁੰਦਾ ਵਾ। ਨਹੀਂ ਤੁਸੀਂ ਆਪਣੇ ਹੱਥ ਵਾਲੀ ਅੰਜੀਰ ਖਿੱਚ ਦੇਣੀ। ਅੱਛਾ ਅੰਜੀਰ ਖਿੱਚਦੀ ਫੇ, ਠੀਕ ਅਗਰ ਟ੍ਰੇਨ ਰੁਕ ਜਾਏ ਤੇ 1 ਨੰਬਰ ਅਗਰ ਨਾ ਉਹਨੂੰ ਪਤਾ ਹੀ ਨਾ ਲੱਗੇ ਤੇ ਸਮਝੋ ਅੰਜੀਰ 2 ਨੰਬਰ, ਉਹਨੂੰ ਫਿਰ ਬਾਹਰ ਸਿੱਟ ਦਿਓ। ਵਾਹ ਵਾਹ ਵਾਹ। ਉਸਤਾਦ ਜੀ ਇੱਕ ਹੋਰ ਆਖਰੀ ਸਵਾਲ ਹੈ, ਮੈਨੂੰ ਤੇ ਕਸਮੇ ਇਹ ਕੁਝ ਨੌਲੇਜ ਦੀਆਂ ਚੀਜ਼ਾਂ ਨੇ। ਉਸਤਾਦ ਜੀ ਇਹ ਜਿਹੜਾ ਅੱਜ ਕੱਲ ਗੋਸ਼ਤ ਕਹਿੰਦੇ ਜੀ, ਕਦੀ ਕੋਈ ਕਹਿੰਦੇ ਪਤਾ ਨਹੀਂ ਕਿਹੜੇ ਜਾਨਵਰ ਦਾ ਪਤਾ ਹੀ ਨਹੀਂ ਲੱਗਦਾ। ਆਹੋ ਆਹੋ ਇਹ ਵੀ ਬੜਾ ਰੌਲਾ ਵਾ। ਇਹ ਕਿੱਦਾਂ ਪਤਾ ਲੱਗੇਗਾ ਇਹ ਜਾਨਵਰ ਜਿਹੜਾ ਤਾਜ਼ਾ ਯਾਨੀ ਫਰੈਸ਼ ਗੋਸ਼ਤ ਵਾ ਜਾਂ ਦੂਸਰੇ ਕਿਸੇ ਜਾਨਵਰ ਦਾ? ਲਓ ਜੀ ਤਾਂ ਮੈਂ ਤੁਹਾਨੂੰ ਸਭ ਤੋਂ ਆਲਾ ਨੁਸਖਾ ਦੱਸ ਦਿੰਦਾ। ਜੀ ਫੈਸਲਾਬਾਦ ਮੁਹੰਮਦਪੁਰੇ ਵੰਡਾ ਤੋਂ 11 ਨੰਬਰ ਗਲੀ ਦੀ ਨੁੱਕਰ ਵਾਲੀ ਗੋਸ਼ਤ ਦੀ ਦੁਕਾਨ, ਨੁੱਕਰ ਵਾਲੀ ਹੈ ਜਿਹੜੀ? ਹਾਂ ਉੱਥੋਂ ਲਿਆ ਕਰੋ, ਬਿਲਕੁਲ ਠੀਕ ਹੁੰਦਾ। ਵਾਹ ਵਾਹ। ਤੇ ਉਸਤਾਦ ਜੀ ਇਹ ਨੋਟ ਕਿੱਦਾਂ ਪਤਾ ਲੱਗਦਾ ਵਾ ਅਸਲੀ ਆ ਕਿ ਜਾਲੀ ਹੈ? ਇਹਦਾ ਤੇ ਮੈਂ ਤੁਹਾਨੂੰ ਦੱਸਦਾ 5000 ਵਾਲਾ ਨੋਟ ਲੈਣਾ, ਅੱਛਾ ਜੀ 5000। ਠੀਕ ਆ। ਤੁਹਾਨੂੰ ਹੁਣ ਡਾਊਟ ਆ ਕੇ ਪਤਾ ਨਹੀਂ ਅਸਲੀ ਆ ਕਿ ਆਹੋ ਨਕਲੀ। ਇਹ ਮਸਲਾ ਤੁਸੀਂ ਨੋਟ ਨੂੰ ਇਹ ਨੁੱਕਰ ਫੜ ਕੇ ਇਧਰਲੀ ਨੁੱਕਰ ਤੇ ਲੈਟਰ ਨਾਲ ਅੱਗ ਲਾ ਦੇਣੀ। ਕੀ? ਇਧਰਲੀ ਨੁੱਕਰ ਨਾਲ ਲੈਟਰ ਨਾਲ ਅੱਗ ਲਾ ਦੇਣੀ 5000 ਨੋਟ? 5000 ਨੋਟ ਨੂੰ ਅਗਰ ਜੋ ਸੜਦਾ ਸਾਰਾ ਇੱਥੇ ਆ ਜੇ ਤੁਹਾਡਾ ਕੋ ਹੱਥੜੇ, ਤੁਸੀਂ ਇੰਜ ਨਹੀਂ ਕਰੋ ਤੇ ਉਹ ਅਸਲੀ ਸੀ। ਵਾਹ ਵਾਹ, ਉਹ ਅਸਲੀ ਸੀ ਜਿਹੜਾ ਸੜ ਗਿਆ। ਹਾਂ ਵੈਰੀ ਗੁੱਡ ਬਈ। ਉਹ ਅਸਲੀ ਸੀ ਬਿਲਕੁਲ। ਯਾਰ ਦਹੀਂ ਦਾ ਨਹੀਂ ਪਤਾ ਲੱਗਦਾ, ਦਹੀਂ ਖਾ ਲਾ ਸਕਦੇ ਨਹੀਂ। ਹਾਲ 2 ਕਿਲੋ ਦਹੀਂ ਛਾਪਰ 'ਚ ਪਾ ਕੇ ਹੱਥ 'ਚ ਫੜ ਕੇ ਨਾ ਨਾੜਾ ਦੇ ਚੌਂਕ 'ਚੋਂ ਵੈਗਨ 'ਚ ਬਹਿ ਜਾਣਾ। ਅੱਛਾ ਉਹਨੂੰ ਕਹਿਣਾ ਮੈਨੂੰ ਯੂਨੀਵਰਸਿਟੀ ਗੇਟਾਂ ਤੇ ਲਾ ਦੇਵੇ। ਠੀਕ ਹੋ ਗਿਆ। ਜੇ ਜੋ ਉੱਥੇ ਲਾ ਦੋ ਹਾਂ, ਤੇ ਦਹੀਂ 1 ਨੰਬਰ, ਜੇ ਨਾ ਜੇ ਲਾ, ਅੱਗੇ ਲੈ ਜੇ ਤੇ 2 ਨੰਬਰ। ਵਾਹ ਵਾਹ ਵਾਹ। ਲਓ ਜੀ ਇਹ ਮੈਨੂੰ ਲੱਗਦਾ ਉਸਤਾਦ ਜੀ ਸੋਨੇ ਦਾ ਖਾਲਸ ਦਾ ਹੋਣ ਦਾ ਤਰੀਕਾ ਦੱਸ ਦਿਓ। ਯਾਰ ਲਓ ਹੁਣ ਇਹ ਜਿਹੜਾ ਨਾ, ਕਿਉਂਕਿ ਇਹ ਬੜਾ ਵੱਡਾ ਮਸਲਾ ਜੀ, ਇਹ ਮਸਲਾ ਵਾ ਬਹੁਤ। ਭਾਣਾ ਤੁਸੀਂ ਜਾਣਾ ਵਾ ਕਿਸੇ ਵੀ ਸੋਨੇ ਵਾਲੀ ਦੁਕਾਨ ਤੇ, 골ਡ ਵਾਲੀ ਸ਼ਾਪ ਤੇ। ਗੋਲਡ ਵਾਲੀ ਦੁਕਾਨ ਤੇ ਚਲੇ ਗਏ। 골ਡ ਵਾਲੀ ਸ਼ਾਪ ਉਹ ਲੱਭਣੀ ਆ ਜਿਹਦੇ ਨਾਲ ਬਿਲਕੁਲ ਮੁਰਗੀਆਂ ਵਾਲੀ ਦੁਕਾਨ ਹੋਵੇ। ਕਾਦੀ? ਆ ਮੁਰਗੀਆਂ ਵਾਲੀ ਇਹਨੇ ਕਿ ਸੁਨਿਆਰੇ ਦੇ ਨਾਲ ਮੁਰਗੀਆਂ ਵਾਲੀ ਦੁਕਾਨ। ਯਾਰ ਇਹਦਾ ਭਲਾ ਮੁਰਗੀਆਂ ਨਾਲ ਤੇ 골ਡ ਦਾ ਕੋਈ ਤਲਕ ਹੈ ਭਾਈ? ਅੱਗੇ ਤਲਕ ਬਣੇਗਾ ਨਾ, ਇਹੀ ਤਾਂ ਤੁਹਾਨੂੰ ਜਾਹਲੋ ਪਤਾ ਨਹੀਂ। ਓਹੋ ਇਹ ਵਾਕਈ ਨਹੀਂ ਸਾਨੂੰ ਪਤਾ। ਯਾਨੀ ਉਹ ਦੁਕਾਨ ਲੱਭੀ ਜਿਹਦੇ ਨਾਲ ਲਾਜ਼ਮੀ ਮੁਰਗੀਆਂ ਵਾਲੀ ਦੁਕਾਨ ਹੋਵੇ। ਮੁਰਗੀਆਂ ਦੀ ਦੁਕਾਨ ਹੋਵੇ ਅੱਛਾ ਬਿਲਕੁਲ, ਜਿਹਦੇ ਬਿਲਕੁਲ ਕੰਨ ਨਾਲ ਕੰਨ ਸਾਂਝੀ ਹੋਵੇ। ਠੀਕ ਹੋ ਗਿਆ। ਤੂੰ
ਅੰਦਰੋਂ ਸੋਨਾ ਲੈ ਕੇ ਅੱਛਾ ਜੀ ਤੋਲਾ, 1.5 ਤੋਲਾ, ਅੱਧਾ ਤੋਲਾ, ਤੂੰ ਦੁਕਾਨ ਦੇ ਬਾਹਰ ਆਉਣਾ, ਠੀਕ, ਲੰਮਾ ਸਾਹ ਭਰਨਾ, ਅਗਰ ਤੈਨੂੰ ਮੁਰਗੀਆਂ ਦੀ ਬੋ ਆਵੇ ਤੇ ਵਾਪਸ ਕਰ ਦੇਣਾ, ਉਹ 2 ਨੰਬਰ ਹੋਏਗਾ। ਅਗਰ ਤੈਨੂੰ ਸਮੈਲ ਨਾ ਆਵੇ ਤੇ ਤੂੰ ਸਿੱਧਾ ਹਸਪਤਾਲ ਚੱਲਣਾ, ਕਿਉਂਕਿ ਫਿਰ ਤੈਨੂੰ ਕਰੋਨਾ ਵਾ। ਵਾਹ 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 ਯਾਰ, ਬਹੁਤ ਅੱਛੇ। ਯਾਰਾ ਤੂੰ ਘੜੀ ਪਾਈ ਹੈ ਨਾ, ਹਾਂਜੀ ਉਹਨਾਂ ਰਾਡੋ ਦੀ ਘੜੀ ਹੁੰਦੀ ਹੈ, ਹਾਂਜੀ ਉਹ ਲੇਕਿਨ ਨਹੀਂ ਪਤਾ ਲੱਗਦਾ ਰਾਡੋ ਲਿਖਿਆ ਹੁੰਦਾ ਉੱਤੇ। ਹਾਂਜੀ ਬਿਲਕੁਲ ਅਸਲੀ। ਆਹੋ ਸੱਚ, ਕਾਪੀਆਂ ਵੀ ਚੱਲਦੀਆਂ, ਇਹ ਕਿੱਦਾਂ ਪਤਾ ਲੱਗਦਾ? ਮੈਂ ਤੁਹਾਨੂੰ ਦੱਸਦਾ, ਤੂੰ ਅਸਲ ਰਾਡੋ ਦੀ ਘੜੀ ਲੈਣੀ ਹੈ, ਠੀਕ ਹੈ, ਜੈਨੂਅਨ 2-2.5 ਲੱਖ ਰੁਪਏ ਦੀ, ਉਹਨੂੰ ਜ਼ਮੀਨ ਤੇ ਰੱਖ ਕੇ ਉਹਦੇ ਤੂੰ ਇੱਟ ਮਾਰਨੀ। ਅੱਛਾ, ਇੱਟ ਮਾਰਤੀ ਤੇ ਦੇਖਣਾ ਕਿ ਇਹ ਦੁਬਾਰਾ ਚੱਲਣ ਦੇ ਕਾਬਿਲ ਤੇ ਨਹੀਂ। ਜੇ ਤੁਹਾਨੂੰ ਲੱਗੇ ਕਿ ਦੁਬਾਰਾ ਵੀ ਠੀਕ ਹੋ ਸਕਦੀ, ਫਿਰ ਦੂਜੀ ਵਾਰੀ ਮਾਰਨੀ। ਜਦੋਂ ਤੁਹਾਨੂੰ ਕਨਫਰਮ ਹੋ ਜਾਏ ਕਿ ਬਿਲਕੁਲ ਹੁਣ ਇਹਦਾ ਬੇੜਾ ਖਰਕ ਹੋ ਗਿਆ, ਸਮਝੋ 1 ਨੰਬਰ ਸੀ। ਵਾਹ ਪਛਾਣ ਤੇ ਠੀਕ ਆ ਵੀ ਯਾਰ। ਇੱਕ ਔਰਤ ਆ, ਉਹਦੇ ਬੱਚਾ ਹੋਣ ਵਾਲਾ, ਤੁਹਾਨੂੰ ਨਹੀਂ ਪਤਾ ਕੁੜੀ ਹੋਣਾ ਕਿ ਮੁੰਡਾ ਹੋਣਾ। ਬਿਲਕੁਲ ਇਦਾਂ ਹੀ। ਉਹਦੇ 7 ਦਿਨ ਬਾਅਦ ਡਿਲੀਵਰੀ ਆ, ਹਾਂਜੀ, ਬੱਚਾ ਲਾਣੇ ਦੇ। ਆਹੋ ਬਿਲਕੁਲ 7 ਦਿਨ ਬਾਅਦ ਤੁਸੀਂ ਪਤਾ ਕਰਨਾ ਕਿ ਇਹ ਬੱਚੀ ਕਿ ਬੱਚਾ। ਤੁਸੀਂ 8ਵੇਂ ਦਿਨ ਫੋਨ ਕਰਨਾ ਉਹਨਾਂ ਦੇ ਘਰ ਕਿ ਕੀ ਹੋਇਆ, ਪਤਾ ਲੱਗ ਜਾਏਗਾ। ਹਾਂ, ਵਾਹ ਵਾਹ ਵਾਹ, ਇਹ ਤਾਂ ਬਗੈਰ ਅਲਟਰਾਸਾਊਂਡ ਤੋਂ ਖਰਚਾ ਬਚ ਗਿਆ। ਇਹ ਤੇ ਉਹ ਤਾਂ ਦੱਸਣਗੇ ਬੇਟਾ ਹੋਇਆ। ਵੈਰੀ ਗੁੱਡ ਬਈ, ਆਪ ਦੱਸਣਗੇ। ਵੈਰੀ ਗੁੱਡ। ਗੱਲ ਹੁੰਦੀ ਹੈ ਕਿ ਅਗਲਾ ਆਪ ਦੱਸੇ। ਤੁਸੀਂ ਫਿਰ ਰੁਪਈਏ 500 ਦੀ ਮਠਿਆਈ ਲੈ ਕੇ ਉਹਦੇ ਘਰ ਚਲੇ ਜਾਣਾ, ਨਾਲ ਤੁਸੀਂ ਉਹਨੂੰ ਕਹਿ ਦੇਣਾ ਕੈਸਾ, ਮੈਨੂੰ ਪਹਿਲਾਂ ਹੀ ਪਤਾ ਸੀ। ਵਾਹ ਵਾਹ ਵਾਹ। ਉਸਤਾਦ ਜੀ ਕੋਈ ਛੁਰੀ ਆ, ਮੈਨੂੰ ਦਿਓ, ਮੈਂ ਗਲ ਚ। ਛੁਰੀ ਦੀ ਅਸਲ ਦੀ ਕੀ ਪਛਾਣ ਤੈਨੂੰ ਪਤਾ? ਇੱਕ ਵਜ਼ੀਰਾਬਾਦ ਦੀ ਹੁੰਦੀ ਹੈ, ਇੱਕ ਆਮ ਹੁੰਦੀ ਹੈ। ਹਾਂਜੀ, ਤੂੰ ਛੁਰੀ ਫੜ ਕੇ ਨਾ ਆਪਣੇ ਇੰਜ ਪਰੋਣੀ ਅੰਦਰ ਢਿੱਡ 'ਚ। ਅਗਰ ਤੇ ਟੋਟਲ ਮੁੱਠ ਤੇਰੀ ਸਕਿਨ ਦੇ ਨਾਲ ਲੱਗ ਜੇ ਤੇ 1 ਨੰਬਰ ਆ। ਵਾਹ ਵਾਹ ਵਾਹ। ਤੇ ਅਗਰ ਥੋੜੀ ਜਿਹੀ ਬਾਹਰ ਰਹਿ ਜੇ ਤੇ 2 ਨੰਬਰ, ਉਹ ਵਟਾ ਲੈਣੀ ਤੂੰ। ਅੱਛਾ ਜੀ, ਅਕਸਰ ਬੰਦੇ ਨਾ ਬੰਦੇ ਤੇਰੇ ਮੈਂ ਦੱਸ ਦੇਣਾ, ਇਹ ਬੰਦੇ ਨਹੀਂ ਪਤਾ ਲੱਗਦਾ ਚੰਗਾ ਕਿਹੜਾ ਮਾੜਾ ਕਿਹੜਾ। ਇਹਦਾ ਕਿੱਦਾਂ ਪਤਾ ਲੱਗਣਾ, ਇਹ ਦੱਸੋ। ਤੂੰ ਮਾੜਾ ਬੰਦਾ ਤੈਨੂੰ ਮੈਂ ਦੱਸ ਦੇਣਾ। ਮੈਂ ਤਾਂ ਹਾਲਾਤ ਨੂੰ ਮਾੜਾ ਨਾ। ਇਲਮ ਆ ਨਾ, ਇਲਮ ਆ ਉਸਤਾਦ। ਹੁਣ ਇਲਮ ਦੇਖ ਲਾ ਉਸਤਾਦ ਜੀ, ਗੱਲ ਕਰ। ਇਲਮ ਦੇਖ ਲਾ। ਇਲਮ ਤੁਸੀਂ ਸਕੂਲੇ ਬੱਚਾ ਪੜਾਉਣੇ, ਤੁਹਾਨੂੰ ਪਤਾ ਨਹੀਂ ਲੱਗਦਾ ਪੜ੍ਹਾਈ ਕਿੱਦਾਂ ਦੀ ਹੋ ਰਹੀ। ਬਿਲਕੁਲ। ਤੁਸੀਂ ਘਰ ਬੈਠੇ ਪਤਾ ਕਰਨਾ ਕਿ ਪੜ੍ਹਾਈ ਕਿੱਦਾਂ ਦੀ ਹੋ ਰਹੀ। ਹਾਂ ਵਾਹ, ਤੁਸੀਂ ਫੋਨ ਕਰੋ ਉੱਥੇ ਦੀ ਪ੍ਰਿੰਸੀਪਲ ਨੂੰ, ਉਹ ਤੁਹਾਨੂੰ ਦੱਸ ਦੇਗੀ। ਵਾਹ ਵਾਹ ਵਾਹ। ਆ ਮੇਰੀ ਐਨਕ ਜਿਹੜੀ ਆ, ਐਨਕ ਇੱਕ ਰੀਬੈਨ ਦੀ ਹੁੰਦੀ ਹੈ। ਹਾਂਜੀ ਹਾਂਜੀ, ਰੇਬੈਨ। ਹਾਂਜੀ ਹਾਂਜੀ। ਤੇ ਇੱਕ ਆਮ ਹੁੰਦੀ ਹੈ, ਅਕਸਰ ਇੱਥੇ ਰੇਬੈਨ ਲਿਖ ਕੇ 800-900 ਵਾਲੀ ਹੈ, ਵੈਨ 25,000 ਦੀ ਵੇਚ ਦਿੰਦੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਇਸ ਤਰ੍ਹਾਂ ਹੀ ਹੈ। ਇਸ ਤਰ੍ਹਾਂ ਹੀ ਹੈ। ਹਾਂਜੀ। ਤੇ ਜਦੋਂ ਤੈਨੂੰ ਪਤਾ ਜੂਆ ਵੇਚ ਦਿੰਦੇ, ਤੂੰ ਉਹਨਾਂ ਕੋਲ ਲੈਣਾ ਕਿਉਂ? ਜਦੋਂ ਤੈਨੂੰ ਪਤਾ ਜੂਆ ਇਦਾਂ ਹੀ ਕਰਦੇ ਤੇ ਫਿਰ ਮੈਨੂੰ ਉਹ ਪੁੱਛ ਜਿਹੜਾ ਤੈਨੂੰ ਨਾ ਪਤਾ ਹੋਵੇ। ਉਸਤਾਦ ਜੀ, ਮੈਨੂੰ ਕੁਝ ਵੀ ਨਹੀਂ ਪਤਾ ਹੈਗਾ, ਸਾਰਾ ਕੁਝ ਤੁਸੀਂ ਦੱਸੀ ਜਾਣਾ। ਕਈ ਲੋਕ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ, ਲੇਕਿਨ ਤੁਸੀਂ ਇਹ ਪਤਾ ਕਰਨਾ ਹੋਵੇ ਕਿ ਵਾਕਈ ਇਹਨੂੰ ਕੁਝ ਨਹੀਂ ਪਤਾ ਜਾਂ ਇਹਨੂੰ ਪਤਾ ਹੋਵੇ। ਮੇਰੇ ਮੌਲਾ, ਉਹਦੇ ਸਾਹਮਣੇ ਆਂਡਾ ਛਿੱਲ ਲਓ ਤੁਸੀਂ। ਅੱਛਾ, ਛਿੱਲ ਲਿਆ। ਉਹਦੇ ਸਾਹਮਣੇ ਆਂਡਾ ਛਿੱਲ ਲਓ, ਛਿੱਲ ਕੇ ਆਂਡਾ ਸਿੱਟ ਦਿਓ। ਅਗਰ ਪੁੱਛੇ ਭਾਣੇ ਕੀ ਕੀਤਾ ਤੇ ਉਹ 2 ਨੰਬਰ ਬੰਦਾ ਜੇ। ਵਾਹ, ਇਹ ਨਾ ਪੁੱਛੇ ਤਾਂ ਫੇਕ ਨਾ। ਫਿਰ ਉਹਨੂੰ ਅੱਧਾ ਉਹਨੂੰ ਦਿਓ ਤਾਂ ਆਪ ਖਾਓ। ਰਾਤ ਨੂੰ ਤੁਹਾਡੀ ਕੰਬੜੀ ਤੇ ਕੋਈ ਪਿਸਤੌਲ ਰੱਖ ਲਵੇ, ਉਹ ਕਿੱਦਾਂ ਪਤਾ ਲੱਗੂ ਇਹ ਖਾਲੀ ਕਿ ਚਗੋਲੀ ਹੈ? ਉਹਨੂੰ ਕਹ ਚਲਾ। ਵਾਹ ਵਾਹ। ਜੇ ਚੱਲ ਗਈ ਗੋਲੀ ਹੋਈ ਤੇ ਆਹੋ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਅਸਲੀ ਸੀ। ਬੜੀ ਗੱਲ। ਉਸਤਾਦ ਜੀ, ਮੌਸਮ ਦਾ ਕਿੱਦਾਂ ਪਤਾ ਲੱਗ ਦੇਗਾ ਵੀ ਅੱਜ ਬਾਰਿਸ਼ ਹੋਣੀ ਹੈ ਜਾਂ ਅੱਜ ਸਖਤ ਗਰਮੀ ਹੈ? ਤੇ ਕੀ ਜਾਲ ਕਿਦਾਂ ਛੋਟਾ ਜਿਹਾ ਸਵਾਲ ਕਰਦਾ, ਤੈਨੂੰ ਪਤਾ ਹੀ ਲੰਦਾ ਸਮੁੰਦਰ ਹੈ। ਸਮਝ ਲੱਗ ਗਈ ਹੈ? ਇਹਨੂੰ ਦੱਸ ਜ਼ਰਾ, ਇਹਨੂੰ ਦੱਸ। ਲਓ ਜੀ, ਅੱਧਾ ਕਿਲੋ ਆਲੂ ਲੈ ਲਏ ਤੂੰ। ਆ ਲੈ। ਅੱਛਾ, ਉਹਨੂੰ ਕੱਟਣੇ ਸ਼ੁਰੂ ਕਰ ਦੇਣਾ। ਹਾਂ, ਜੇ ਤਾਂ ਕੱਟਦੇ ਤੇਰੇ ਅੱਖਾਂ 'ਚ ਪਾਣੀ ਨਿਕਲਿਆ ਵੇ, ਸਮਝ ਲਾ ਬਾਰਿਸ਼ ਹੋਣੀ ਹੈ। ਅੱਛਾ, ਤੁਸੀਂ ਦੱਸੋ ਕਿ ਮੱਝ ਲੈਣ ਜਾਈਏ, ਚੰਗੀ ਤੋਕੜ ਮੱਝ ਜਿਹੜੀ ਆ, ਉਹ ਕਿੱਦਾਂ ਪਤਾ ਲੱਗਦਾ? ਕਹਿੰਦੇ ਮੱਝ ਫੁੱਲੀ ਹੁੰਦੀ ਆ ਖਾ ਵੈਸੇ ਪੱਠੇ, ਤੇ ਇੱਕ ਮੱਝ ਜਿਹੜੀ ਆ ਉਹ ਵੈਸੇ। ਉਹ ਖਰੋਟਾਂ ਵਾਲੇ ਨੁਸਖੇ ਨਾਲ ਦੱਸ। ਉਹ ਮੈਂ ਤੁਹਾਨੂੰ ਦੱਸ ਦਿੰਦਾ। ਅੱਛਾ, ਤੁਸੀਂ ਚਾਈਨਾ ਦਾ ਮੋਟਰਸਾਈਕਲ ਲੈਣਾ ਕਿਸ਼ਤਾਂ ਤੇ, ਉਹਦੀ ਟੈਂਕੀ 'ਚ ਖਰੋੜ ਭਰ ਲੈਣੇ। ਹਾਂਜੀ, ਤੇ ਉਹਦੀ ਕਰਨੀ ਤੁਸੀਂ 1 ਵੀਲਨ। ਜੇ ਤਾਂ ਖਰੋਟ ਟੱਕੜ ਥਾਣੀ ਬਾਹਰ ਆ ਜਾਣ, ਅੱਛਾ, ਸਮਝ ਲਓ ਮੱਝ 2 ਨੰਬਰ ਆ, ਜੇ ਨਾ ਆਉਣ ਤੇ 1 ਨੰਬਰ। ਯਾਰ ਤੂੰ ਮੱਝ ਜਦੋਂ ਲੈ, ਮੱਝ ਦਾ ਤਰੌਲਾ ਕਿਉਂ ਨਹੀਂ? ਤੂੰ ਜਦੋਂ ਮੱਝ ਲੈਣ ਜਾਣੀ, ਹਾਂਜੀ, ਮੱਝ ਲੈ ਆ। ਅੱਛਾ, ਉਹਨਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਅੱਛਾ, ਉਹਨੂੰ ਬਾਹਰ ਬੰਨ੍ਹ ਦੇ। ਅੱਛਾ ਜੀ। ਅਗਰ ਤੇ ਸਵੇਰੇ ਉੱਠੇ ਦੇਖੇ ਕਿ ਮੱਝ ਕਦੀ ਫਲਾਂ ਜਗ੍ਹਾ ਤੇ ਖੜੀ, ਕਦੀ ਫਲਾਂ ਜਗ੍ਹਾ ਤੇ, ਕਦੀ ਉਸ ਚੌਂਕ 'ਚ, ਕਦੀ ਉਸ ਕਮਰੇ ਜਾ ਰਹੀ, ਤੇ 2 ਨੰਬਰ ਆ। ਆਹੋ ਯਾਰ, ਕੀ ਬਾਤ। ਤੇ ਅਗਰ ਮੱਝ ਦੂਜੇ ਦਿਨ ਕਵੇ ਕਿ ਲਾਕਾ ਨਹੀਂ ਸਹੀ, ਮੈਨੂੰ ਅੰਦਰ ਬੰਨਿਆ ਕਰੋ, ਤੇ 1 ਨੰਬਰ ਆ। ਉਹ ਲੋ ਜੀ, ਇਹ ਨਿਸ਼ਾਨੀ। ਅੱਜ ਮੌਜ ਅੱਜ ਦੀ ਦਿਹਾੜੀ ਪੁੱਛ ਲੈ ਜੋ ਕੁਝ ਪੁੱਛਣਾ, ਮਗਰਬ ਤੱਕ ਟਾਈਮ ਆ ਤੇਰੇ ਕੋਲ। ਸੋਹਣੀ ਤੂੰ ਸ਼ਰਟ ਵੈਲਡ ਕਰਾਈ ਜਿਸਮ ਨਾਲ। ਓਏ ਨਿਕਲੀ ਸੀ ਮੇਰੇ ਬਚਪਨ 'ਚ। ਮਰੇ ਤੂੰ ਜਦੋਂ ਵੀ ਇਹੀ ਇੱਕੋ ਹੀ ਸ਼ਰਟ ਆ ਤੇਰੇ ਕੋਲ। ਇਹਨੇ ਸ਼ਰਟ ਪਾਈ ਸੀ ਕਿ ਉੱਤੇ ਠੱਪੇ ਲਾ ਉਹਨੂੰ ਦੂਰੋਂ ਹੀ ਵੇਖ ਕੇ ਨਾ ਲੋਕੀ ਯਕੀਨ ਕਰ, ਮਤਲਬ
3 ਮੀਲ ਦੂਰੋਂ ਵੇਖ ਕੇ ਨਾ ਇੰਜ ਕਹਿੰਦਾ ਸੋਹਣੀ ਆ ਰਿਹਾ। ਉਹ ਨਿਸ਼ਾਨੀ ਹੈ ਜੀ ਇਹ ਸੋਹਣੀ ਦੀ। ਇਹ ਤੂੰ ਰੋਜ਼ ਰਾਤ ਨੂੰ ਧੋਣਾ ਸਵੇਰ ਨੂੰ ਪਾਉਣਾ? ਨਹੀਂ ਨਹੀਂ, ਰਾਤ ਨੂੰ ਪਾਉਣਾ ਸਵੇਰ ਨੂੰ ਧੋਣਾ। ਰਾਤ ਨੂੰ ਪਾਉਣਾ ਸਵੇਰ ਨੂੰ ਧੋਣਾ। ਹਾਂਜੀ, ਰਾਤ ਨੂੰ ਸਵੇਰ ਨੂੰ। ਤੇ ਸਾਰੀ ਦਿਹਾੜੀ ਕੀ ਕਰਦਾ? ਸਾਰੀ ਸਵੇਰ ਨੂੰ ਪਾਉਣਾ ਤੇ ਰਾਤ ਨੂੰ ਧੋਣਾ। ਉਹ ਸੁੱਕਣੇ ਪਾਉਣਾ ਭਾਜੀ, ਕੀ ਹੋ ਗਿਆ? ਓਏ ਅੱਲਾ ਦੇ ਬੰਦੇ, ਤੂੰ ਪਹਿਲੇ ਧੋਣਾ ਵਾ ਕਿ ਪਹਿਲੇ ਪਾਉਣਾ ਵਾ? ਨਹੀਂ ਜੀ, ਮੈਂ ਪਹਿਲੇ ਪਾਉਣਾ ਵਾ, ਫੇਰ ਧੋਣਾ, ਕਈ ਤੋਂ ਗੰਦੀ ਹੋ ਜਾਂਦੀ ਫੇਰ ਧੋ ਦਿੰਦਾ। ਫੇਰ ਧੋਣਾ। ਠੀਕ ਆ ਯਾਰ ਬੜੀ ਗੱਲ। ਉਸਤਾਦ ਜੀ ਬ੍ਰਾਂਡ ਦਾ ਵੀ ਇੱਕ ਆਖਰੀ ਸਵਾਲ ਹੈ, ਵੀ ਦੱਸ ਹੀ ਦਿਓ ਜਾਂਦਾ। ਆਹੋ, ਬ੍ਰਾਂਡ ਦੀ ਚੀਜ਼ ਦਾ ਪਤਾ ਲੱਗਦਾ, ਕਹਿੰਦੇ ਜੀ ਆ ਬੜੀਆਂ ਮੈਂ ਪੈਂਟਾਂ ਖਰਾਬ ਕਰ ਲਈਆਂ। ਤੂੰ ਬ੍ਰਾਂਡ ਦੀ ਪੈਂਟ ਪਾਉਣੀ, ਅੱਛਾ ਜੀ, ਇੱਕ ਪੈਂਟ ਰਿਸਕ ਲੈ ਲੈਣਾ ਠੀਕ। ਕਿਸੇ ਦੁਕਾਨ ਤੋਂ ਲੈ ਕੇ, ਤੈਨੂੰ ਪਤਾ ਲੱਗ ਜਾਏਗਾ ਇਹ ਮਾਲ ਅਸਲ ਵੇਚਦਾ ਕਿ 2 ਨੰਬਰ। ਠੀਕ ਹੋ ਗਿਆ, ਪੈਂਟ ਪਾਉਣੀ ਹੈ, ਓਕੇ, ਸ਼ਰਟ ਪਾਉਣੀ ਹੈ, ਓਕੇ, ਸ਼ਰਟ ਪਾ ਕੇ ਤੂੰ ਆਪਣੇ ਸਹੁਰੇ ਦੇ ਘਰ ਦੇ ਕੋਲ ਖਲੋ ਜਾਣਾ। ਠੀਕ ਹੈ। ਤੂੰ ਅੰਦਰੋਂ ਆਪਣੇ ਸਹੁਰੇ ਨੂੰ ਗੰਦੀ ਗਾਲ ਮਾਂ ਦੀ ਕੱਢ ਕੇ ਕਹਿਣਾ ਬਾਹਰ ਨਿਕਲ ਓਏ। ਵਾਹ ਵਾਹ ਵਾਹ। ਅਗਰ ਤੂੰ ਬਾਹਰ ਆਵੇ ਤੇ ਦੇਖੇ ਮੇਰੇ ਮੁੰਡੇ ਨੇ ਪੈਂਟ ਸ਼ਰਟ ਤੇ ਮਾਫ ਕਰ ਦੇਵੇ, ਤੈਨੂੰ ਗਾਲ ਕਵੇ ਚੱਲ ਪੁੱਤ ਕੋਈ ਨਹੀਂ ਗਲਤੀ ਹੋ ਗਈ ਤੇ 1 ਨੰਬਰ ਆ। ਤੇ ਅਗਰ ਉਸੇ ਟਾਈਮ ਕਵੇ ਕਿ ਚਲਾ ਮੇਰੇ ਨਾਲ ਮੇਰੀ ਕੁੜੀ ਵਾਪਸ ਭੇਜ, ਤੇ ਤੂੰ ਫੌਰਨ ਪੈਂਟ ਸ਼ਰਟ ਵਾਪਸ ਦੇ ਕੇ ਆਉਣੀ। ਕੀ ਬਾਤ। ਬਾਅਦ ਜਾ ਕੇ ਕੁੜੀ ਦੇ ਕੇ ਆਉਣੀ। ਠੀਕ ਹੈ ਜੀ। ਲਓ ਭਾਜਨ ਫਿਰ। ਸਾਜੀ ਕੁੱਤਾ ਉਹ ਨਹੀਂ ਪਏਗਾ ਕਿ ਨਹੀਂ ਪਏਗਾ ਉਹਦੀ ਕੀ ਪਛਾਣ ਹੈ? ਤਾਂ ਜਦੋਂ ਥੱਕ ਜਾਏਗਾ ਤੇ ਪਏਗਾ। ਇਹ ਤਾਂ ਤੈਨੂੰ ਮੈਂ ਦੱਸ ਦਿੰਦਾ ਜੀ। ਉਹ ਇਹ 'ਚ ਕਿਹੜੀ ਗੱਲ ਹੈ? ਤੂੰ ਕੁੱਤੇ ਨੂੰ 3 ਦਿਨ ਨਾ ਪੈਣ ਦੇ, ਫਰਾਈ ਜਾ 3 ਦਿਨ ਬਾਅਦ ਤੂੰ ਉਹਨੂੰ ਜਦੋਂ ਖਿਲਾਰੇਗਾ ਉਹ ਪਏਗਾ। ਆਪੇ ਪੈ ਜਾਏਗਾ। ਆਹੋ ਪਾਗਲਾ। ਤੇ ਜਦੋਂ ਉਹ ਸਾਰੀ ਰਾਤ ਸੌਂ ਕੇ ਉੱਠਿਆ ਉਦੋਂ ਉਹਨੇ ਸਾਰਾ ਦਿਨ ਨਹੀਂ ਪੈਣਾ, ਓਏ ਹੋਏ ਫਿਰਦੇ ਰਹਿਣਾ ਉਹਨੇ। ਹਾਂਜੀ ਉਸਤਾਦ ਜੀ, ਇੱਕ ਬੜਾ ਮਸਲਾ ਹੁੰਦਾ ਵਾ, ਅਸੀਂ ਕੱਪੜਾ ਲੀੜਾ ਪਾਉਂਦੇ ਈਦ ਸ਼ਬਰਾਤ ਤੇ ਕੋਈ, ਤੇ ਜਦੋਂ ਅਸੀਂ ਬੋਸਕੀ ਲੈਣ ਜਾਂਦੇ ਹਾਂ ਉਸਤਾਦ ਜੀ, ਸਾਨੂੰ ਇਹ ਨਹੀਂ ਅੱਜ ਤੱਕ ਪਤਾ ਲੱਗਿਆ ਅਸਲ ਬੋਸਕੀ ਕਿਹੜੀ ਹੈ ਤੇ 2 ਨੰਬਰ ਬੋਸਕੀ ਕਿਹੜੀ ਹੈ। ਓਏ ਬੋਸ ਕੀ ਦੇ ਆ ਸ਼ਕੀਨਾ। ਆਹੋ। ਤੇ ਉਸਤਾਦ ਜੀ ਇਹ ਇਲਮ ਜਿਹੜਾ ਕਸਮ ਹੈ ਵੈਸੇ ਬਹੁਤ ਘੱਟ। ਇਹ ਚਿੱਲੇ ਕੱਟੇ ਨੇ। ਹੈ ਚਿੱਲੇ ਕੱਟੇ ਮੈਂ। ਉਹ ਤੁਸੀਂ ਚਿੱਲਾ ਕੱਟ ਕੇ ਆਇਆ ਜਿਹੜਾ ਪਿੱਛੇ ਉਹਨਾਂ ਬੰਨਿਆ? ਨਹੀਂ ਹਾਂਜੀ। ਇਹ ਮੈਂ ਚਿੱਲੇ ਕਬਰਸਤਾਨਾਂ 'ਚ ਜਾ ਕੇ, ਅੱਛਾ, ਵੀਰਾਨੀ ਜਗ੍ਹਾ ਤੇ ਜਾ ਕੇ ਓਏ ਹੋਏ ਹੋਏ, ਉੱਥੇ ਬਹਿ ਕੇ ਚਿੱਲੇ ਕੱਟੇ। ਜੋਧ ਕੀਤੇ ਆ। ਮੈਂ ਚਿੱਲਾ ਇਹਨਾਂ ਨਾਲ ਕਰ ਦੇਣਾ ਕੱਟ ਕੇ। 40 ਦਿਨ ਲੱਤਾਂ ਲਮਕਾਈਆਂ ਇਹਨਾਂ ਨੇ। ਹਾਂਜੀ, ਨਹਿਰ 'ਚ ਹਾਂਜੀ, ਸੁੱਕੀ ਨਹਿਰ ਲੱਭਣੀ। ਓਏ ਮੇਰੇ ਮੌਲਾ। ਉਦੋਂ ਹਟਾ ਜੀ ਤਾਂ ਗੋਤਾ ਆ ਗਿਆ। ਮੈਂ ਪੂਰਾ ਸਾਲ ਰਾਵੀ ਦੇ ਖੁਸ਼ਕ ਹੋਣ ਦਾ ਵੇਟ ਕਰਦਾ। ਓ ਹੋ ਜਦੋਂ ਰਾਵੀ ਖੁਸ਼ਕ ਹੁੰਦਾ ਉਹਦੇ ਅੰਦਰ ਜਾ ਕੇ ਵਿੱਚ ਬਹਿ ਕੇ ਮੈਂ ਚਿੱਲਾ ਕੱਟਦਾ। ਵੈਰੀ ਇਹਨੂੰ ਕੀ ਪਤਾ? ਨਹੀਂ ਤਾਂ ਮੈਨੂੰ ਕਰਾਚੀ ਦੇ ਕਈ ਲੋਕਾਂ ਨੇ ਵੇਖਿਆ ਸਮੁੰਦਰ ਦੇ ਉੱਤੇ ਪਾਣੀ ਦੇ ਬਹਿ ਕੇ ਚੌਕੜੀ ਮਾਰ ਕੇ ਚਿੱਲਾ ਕੱਟਦੇ ਆ। ਮੈਂ ਨਹੀਂ ਫੜਿਆ ਗਿਆ। ਉਹ ਹੋਰ ਪੁੱਛ ਲੈ, ਸਿਰਫ ਮਹੀਨੇ 'ਚ ਇੱਕ ਦਿਨ ਫੈਸਲਾਬਾਦ ਆਉਂਦੇ ਆ। ਹਾਂ ਬਸ ਮਹੀਨੇ 'ਚ ਜੇਠੀ ਜੁਮੇਰਾਤ ਸਿਰਫ ਵੜਦੇ ਇੱਥੇ ਫੈਸਲਾਬਾਦ। ਹਾਂ ਦਾ ਕਰਾਚੀ, ਹਿੰਦੋਕਸ਼। ਮੇਰੇ 'ਚ ਹਿੰਮਤ ਨਹੀਂ ਰਹੀ ਮਾਰਨਾ ਪੁੱਛਣ ਦੀ। ਯਾਰ ਸ਼ਾਹੀ ਕਿਲੇ ਦੇ ਅੰਦਰ ਮੈਨੂੰ ਸਪੈਸ਼ਲ ਗਵਰਨਮੈਂਟ ਨੇ ਚਿੱਲੇ ਵਾਸਤੇ ਜਗ੍ਹਾ ਦਿੱਤੀ। ਹਾਂਜੀ, ਸ਼ਾਹੀ ਕਿਲੇ ਦੇ ਅੰਦਰ ਹਾਂਜੀ। ਉਹ ਚਿਲਾ ਕਾ ਬਣਾਈ ਕੇਟੂ ਪਹਾੜੀ ਤੇ ਮੈਂ ਚਿੱਲਾ ਕੱਟਿਆ। ਮੂਨ ਐਵਰੈਸਟ ਤੇ ਮੈਂ ਚਿੱਲਾ ਕੱਟਿਆ। ਚਿੱਲੇ ਵੀ ਕੱਟਦੇ ਹੋ ਨਾ? ਹਾਂ। ਤੇ ਨੌ ਵੀ ਕੱਟ ਲਿਆ ਗੁਰੂ ਉਸਤਾਦ ਜੀ, ਵੇਖੋ ਇਹਦਾ ਤਲਕ ਆ ਚਿੱਲਿਆਂ ਨਾਲ। ਓਹੋ, ਚਿੱਲਾ ਛਿਲ ਕੇ ਇਹਦਾ ਕੱਟਣਾ। ਮੈਂ ਕੱਟਦਾ ਹਾਂ। ਚਿੱਲਾ ਛਿਲ ਕੇ ਕੱਟਦੇ ਯਾਰ ਤੂੰ ਮੈਨੂੰ ਚਿੱਲਾ ਕੱਟਦੇ ਵੇਖੇ ਨਾ, ਯਕੀਨ ਕਰ ਵੀ ਮੈਂ ਇਹਨਾਂ ਨਾਲ ਕਰ ਦਿੰਦਾ। ਮਨਾਰੇ ਪਾਕਿਸਤਾਨ ਤੇ ਚਿੱਲਾ ਕੱਟਣ ਜਾਣਾ 9 ਤਰੀਕ। ਯਾਰ ਮੈਨੂੰ ਕਸਟਮਰ ਦਾ ਫੋਨ ਆ ਗਿਆ। ਹੈ। ਉਹ ਕਹਿੰਦਾ ਉਹਦਾ ਕੋਈ ਕਾਰੋਬਾਰ ਦਾ ਮਸਲਾ, ਉਹਦਾ ਕਾਰੋਬਾਰ ਨਹੀਂ ਸਹੀ ਚੱਲ ਰਿਹਾ। ਅੱਛਾ ਜੀ। ਮੈਂ ਕਿਹਾ ਮੈਂ 15 ਮਿੰਟਾਂ ਜਾ ਕੇ ਠੀਕ ਕਰਦਾ। ਨਹੀਂ ਨਹੀਂ ਉਸਤਾਦ ਜੀ, ਤੁਸੀਂ ਜਾਓ ਤਾਂ। ਪੇਚਕਸ ਕਿੱਥੇ? ਹੈ ਪੇਚਕਸ ਬੈਗ। ਪੇਚਕਸ ਤੇ ਪੜ੍ਹਾਈ ਕਰੀਦੀ ਹੈ। ਓਹੋ, ਓਏ ਮੇਰੇ ਮੌਲਾ ਤੋਬਾ। ਪੇਚਕਸ ਤੇ ਪੜ੍ਹਾਈ ਕਰਕੇ ਉਹਦੀ ਛੱਤ ਤੇ ਠੋਕ ਦੇਣਾ ਘਰ ਦੀ ਤੇ। ਓਏ ਲੈ ਉੱਥੇ ਰਿਜ਼ਕ ਦੀ ਬਹਾਰ ਲੱਗ ਜਾਏਗੀ। ਅੱਛਾ ਹੁਣ ਤੁਸੀਂ ਜਾਣ ਲੱਗੇ, ਇਹਨੂੰ ਕੋਈ ਨਸੀਹਤ ਕਰ ਜੋ ਬੱਚੇ ਨੂੰ। ਬੇਟਾ ਮੇਰੀ ਗੱਲ ਸੁਣ, ਜ਼ਿੰਦਗੀ 'ਚ ਉਸ ਬੰਦੇ ਦੇ ਕੋਲ ਨਹੀਂ ਬਹਿਣਾ ਜਿਹੜਾ ਫੌਤ ਹੋ ਗਿਆ ਹੋਵੇ। ਵਾਹ ਵਾਹ, ਉਹ ਵਾਹ 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 ਵਾਹ, ਲਓ ਜੀ।